ਇਹ ਸਥਿਤੀ ਕਾਫੀ ਗੁੰਝਲਦਾਰ ਇਸ ਟਾਈਮ ਬਣ ਚੁੱਕੀ ਆ। ਉਧਰ ਫਲੋਰੀਡਾ ਜਿਹੜਾ ਆ ਉਹ ਆਪਣੇ ਨਵੇਂ ਇਮੀਗ੍ਰੇਸ਼ਨ ਲਾਜ਼ ਜਿਹੜੇ ਉਹ ਬਣਾ ਰਹੇ ਆ। ਉੱਥੇ ਦੀ ਐਗਰੀਕਲਚਰ ਕਮਿਊਨਿਟੀ ਕਹਿੰਦੀ ਆ ਉਹਦੇ ਵਿੱਚ ਪੈਨਿਕ ਜਿਹਾ ਬਣ ਗਿਆ ਵੀ ਭਾਈ ਫਲੋਰੀਡਾ ਦੇ ਜਿਹੜੇ ਨਵੇਂ ਇਮੀਗ੍ਰੇਸ਼ਨ ਲਾ ਆ ਉਹਦੇ ਨਾਲ ਉਹਨਾਂ ਨੂੰ ਕਾਫੀ ਇੰਪੈਕਟ ਹੋ ਸਕਦਾ ਹੈ, ਖਾਸ ਕਰਕੇ ਸਟੇਟ ਦੀ ਜਿਹੜੀ ਆ ਇਕਨੋਮੀ ਦੇ ਉੱਤੇ ਵੀ। ਇਹ ਹੁਣ ਕਿਉਂਕਿ ਕਾਫੀ ਸਖਤੀ ਦਿਖਾ ਰਹੇ ਆ ਗਵਰਨਰ ਡਿਸੈਂਟਸ ਜਿਹੜੇ ਉਹਨਾਂ ਨੇ ਆਲਰੇਡੀ ਇਸ ਇਲੀਗਲ ਇਮੀਗ੍ਰੇਸ਼ਨ ਨੂੰ ਕਹਿੰਦੇ ਕ੍ਰੈਕ ਡਾਊਨ ਕਰਨ ਦੇ ਲਈ ਇਹ ਨਵਾਂ ਫਲੋਰੀਡਾ ਦਾ ਲਾ ਸਾਈਨ ਕਰ ਦਿੱਤਾ ਆ। ਇਸ ਦੇ ਵਿੱਚ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਹਾਇਰ ਕਰਦੇ ਆ ਜਾਂ ਟਰਾਂਸਪੋਰਟ ਕਰਦੇ ਆ ਸੂਬੇ ਦੇ ਵਿੱਚ ਇਲੀਗਲ ਇਮੀਗ੍ਰੈਂਟਸ ਨੂੰ, ਉਹਨਾਂ ਦੇ ਉੱਤੇ ਜ਼ਿਆਦਾ ਸਖਤੀ ਜਿਹੜੀ ਹੋਊਗੀ। ਈ ਵੈਰੀਫਾਈ ਇੰਪਲੋਇਮੈਂਟ ਸਕਰੀਨਿੰਗ ਨਵੇਂ ਹਾਇਰਸ ਦੇ ਲਈ ਉਸ ਨੂੰ ਉਸ ਦੇ ਵਿੱਚ ਵਧਾਇਆ ਜਾਊਗਾ। ਇੱਥੋਂ ਤੱਕ ਕਿ ਫਲੋਰੀਡਾ ਦੇ ਹਸਪਤਾਲਾਂ ਨੂੰ ਵੀ ਆਖਿਆ ਜਾ ਰਿਹਾ ਆ ਵੀ ਜਿਹੜਾ ਇਮੀਗ੍ਰੇਸ਼ਨ ਸਟੇਟਸ ਆ ਉਹ ਕਲੈਕਟ ਕੀਤਾ ਜਾਵੇ ਤੇ ਜਿਹੜੇ ਆਊਟਸਾਈਡ ਡਰਾਈਵਰ ਲਾਇਸੈਂਸਿਸ ਹੈਗੇ ਨੇ ਅਨਡਾਕੂਮੈਂਟਡ ਲੋਕਾਂ ਦੇ ਲਈ, ਉਹਨਾਂ ਨੂੰ ਫਲੋਰੀਡਾ ਰੈਕੋਗਨਾਈਜ਼ ਵੀ ਜਿਹੜਾ ਹੁਣ ਨਹੀਂ ਕਰੂਗਾ। ਆਪਣੇ ਵੀ ਬਹੁਤ ਸਾਰੇ ਲੋਕ ਉੱਥੇ ਜਾਂਦੇ ਹੋਣਗੇ, ਰਹਿੰਦੇ ਹੋਣਗੇ। ਸੋ ਫਲੋਰੀਡਾ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਇਸ ਟਾਈਮ ਸਖਤੀ ਜਿਹੜੀ ਉਹ ਹੋਣ ਜਾ ਰਹੀ ਹੈਗੀ ਆ। ਜੀ ਜੋ ਰਿਪਰੈਜ਼ੈਂਟੇਟਿਵ ਰੋ ਖੰਨਾ ਆ ਬੇ ਏਰੀਏ ਤੋਂ, ਉਹਨਾਂ ਨੇ ਇਹ ਕਿਹਾ ਆ ਵੀ ਡੈਮੋਕ੍ਰੇਟਸ ਸਪੋਰਟ ਕਰਨਗੇ ਇਮੀਗ੍ਰੇਸ਼ਨ ਰਿਫਾਰਮ ਦੇ ਉੱਤੇ ਕੁਝ ਇਸ਼ੂਜ਼ ਨੂੰ ਲੈ ਕੇ। ਖਾਸ ਕਰਕੇ ਉਹਨਾਂ ਨੇ ਇਹ ਉਹ ਵਾਲਾ ਇਸ਼ੂ ਜਿਹਦੇ ਵਿੱਚ ਰਿਪਬਲਿਕਨਸ ਕਹਿ ਰਹੇ ਆ ਵੀ CBP ਜਾਂ USCIS ਨੂੰ ਹੋਰ ਫੰਡਿੰਗ ਦਿੱਤੀ ਜਾਵੇ, ਪਰ ਬਾਰਡਰ ਪੈਟਰੋਲ ਦੇ ਲਈ ਉਹ ਕਹਿੰਦੇ ਵੀ ਅਸੀਂ ਐਗਰੀ ਕਰਦੇ ਹੈਗੇ ਆ। ਤੇ ਇਮੀਗ੍ਰੇਸ਼ਨ ਜੱਜਸ ਨੂੰ ਹਾਇਰ ਕਰਨ ਦੇ ਲਈ ਹੋਰ ਫੰਡਿੰਗ, ਉਹਦੇ ਲਈ ਵੀ ਅਸੀਂ ਬਿਲਕੁਲ ਐਗਰੀ ਕਰਦੇ ਹੈਗੇ ਆ। ਟੈਕਨੋਲੋਜੀ ਤੇ ਸਿਕਿਉਰਿਟੀ ਬਾਰਡਰ ਦੇ ਉੱਤੇ ਉਹਦੇ ਲਈ ਵੀ ਪੂਰੀ ਸਪੋਰਟ ਕਰਦੇ ਆ, ਪਰ ਜੋ ਕੰਧ ਬਣਾਉਣ ਵਾਲੀ ਗੱਲ ਆ ਉਹ ਐਕਸਟ੍ਰੀਮ ਆ, ਉਹਦੇ ਉੱਤੇ ਅਸੀਂ ਜਿਹੜੀ ਸਪੋਰਟ ਨਹੀਂ ਕਰਾਂਗੇ। ਸੋ ਅਲਟੀਮੇਟਲੀ ਬੜੇ ਸੋਬਰ ਜੀ ਆਵਾਜ਼ ਦੇ ਵਿੱਚ ਰੋ ਖੰਨਾ ਉਹਨਾਂ ਨੇ ਰਿਪਬਲਿਕਨਸ ਨੂੰ ਇਹ ਕਿਹਾ ਵੀ ਤੁਸੀਂ ਪਾਰਟੀ ਨੂੰ ਹਿੱਟ ਕਰਨ ਦੀ ਬਜਾਏ, ਡੈਮੋਕ੍ਰੇਟਿਕ ਪਾਰਟੀ ਨੂੰ ਜਾਣੀ ਕਿ ਉਹਨਾਂ ਦੀ ਪਾਰਟੀ ਨੂੰ ਹਿੱਟ ਕਰਨ ਦੀ ਬਜਾਏ ਰਲ ਕੇ ਬੈਠ ਕੇ ਆਪਾਂ ਇਹ ਇੱਕ ਬਹੁਤ ਵੱਡਾ ਜੋ ਇਸ ਟਾਈਮ ਦੇ ਉੱਤੇ ਮੁੱਦਾ ਆ, ਦੋਨੋਂ ਪਾਰਟੀਆਂ ਬੈਠ ਕੇ ਇਹਦੇ ਉੱਤੇ ਡਿਸਾਈਡ ਕਰੀਏ। ਸੋ ਡੈਮੋਕ੍ਰੇਟ ਇਸ ਟਾਈਮ ਡਿਫੈਂਸਿਵ ਬਣੇ ਹੋਏ ਹੈਗੇ। ਰੀਗਨ ਜਿਹੜੇ ਪ੍ਰੈਜ਼ੀਡੈਂਟ ਸੀ ਉਸ ਤੋਂ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਖੱਤਿਆਂ ਵਾਲੇ ਪੇਪਰ ਕਹਿ ਲਓ ਵੀ ਕੱਢੇ ਸੀਗੇ, ਬਹੁਤ ਸਾਰੇ ਲੋਕ ਮੁਲਕ ਦੇ ਵਿੱਚ ਲੱਖਾਂ ਦੀ ਸੰਖਿਆ ਦੇ ਵਿੱਚ ਜਿਹੜੇ ਲੋਕ ਆ ਉਹ ਕਿਸੇ ਵੀ ਮੁਲਕ ਤੋਂ ਆਏ ਹੋਣ, ਉਹਨਾਂ ਦੇ ਲਈ ਇੱਕ ਰਾਹ ਬਣਿਆ ਸੀਗਾ। ਪਰ ਉਸ ਤੋਂ ਬਾਅਦ ਦੇ ਵਿੱਚ ਅਜੇ ਤੱਕ ਕੋਈ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਕਹਿ ਸਕਦੇ ਹਾਂ ਵੀ ਓਵਰਹੌਲਿੰਗ ਲੈਜਿਸਲੇਸ਼ਨ ਜਿਹੜਾ ਉਹ ਪਾਸ ਨਹੀਂ ਹੋਇਆ, ਕੋਈ ਕਾਨੂੰਨ ਪਾਸ ਨਹੀਂ ਹੋਇਆ। ਡੈਮੋਕ੍ਰੇਟ ਆਪਣਾ ਰਾਗ ਲਾਪਤੇ ਰਹਿੰਦੇ ਆ, ਰਿਪਬਲਿਕਨਸ ਆਪਣਾ ਰਾਗ ਲਾਪਤੇ ਰਹਿੰਦੇ ਆ, ਤੇ ਵਿੱਚ ਵਿਚਾਲੇ ਜਿਹੜੇ ਆ ਰਹੇ ਨੇ ਜਾਂ ਇੱਥੇ ਹੈਗੇ ਨੇ ਉਹ ਫਸੇ ਨੇ। ਤੁਸੀਂ ਇਮੀਗ੍ਰੇਸ਼ਨ ਜੱਜਸ ਦੀ ਗੱਲ ਕੀਤੀ, ਸਭ ਨੂੰ ਹੀ ਪਤਾ ਹੈ ਵੀ ਜਿਹੜੇ ਹੁਣ ਅਸਾਈਲਮ ਸੀਕਰ ਆ ਜਿਨ੍ਹਾਂ ਦੇ ਕੇਸ ਵੀ ਚੱਲ ਰਹੇ ਆ, ਉਹਨਾਂ ਦਾ ਵੇਟ ਟਾਈਮ ਵੀ ਹੁਣ ਸਾਲਾਂ ਬੱਧੀ ਹੋਰ ਵੱਧਦਾ ਜਾਂਦਾ ਆ। ਲੀਗਲ ਮਾਈਗ੍ਰੇਸ਼ਨ ਦੇ ਵਿੱਚ ਤਾਂ ਪਹਿਲਾਂ ਹੀ ਡਿਲੇ ਜਿਹੜੇ ਆ ਬਹੁਤ ਲੰਮੇ ਜਿਹੜੇ ਉਸ ਦੇ ਵਿੱਚ ਚੱਲ ਰਹੇ, ਜਿਹੜੀ ਖਾਸ ਕਰਕੇ ਫੈਮਿਲੀ ਬੇਸਡ ਮਾਈਗ੍ਰੇਸ਼ਨ ਜਿਹੜੀ ਆ ਉਸ ਨੂੰ ਲੈ ਕੇ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਇਹ ਮਸਲਾ ਲੱਗਦਾ ਨਹੀਂ ਹਰਜੋਤ ਸਿੰਘ ਜੀ ਕੋਈ ਨਜ਼ਦੀਕੀ ਭਵਿੱਖ ਦੇ ਵਿੱਚ ਹੱਲ ਹੋਣ ਵਾਲਾ ਆ। ਓਬਾਮਾ ਨੇ ਆਪਣੇ ਟਾਈਮ ਦੇ ਉੱਤੇ ਡਾਕਾ ਵਾਲਿਆਂ ਨੂੰ ਰਿਲੀਫ ਜਿਹੜੀ ਉਹ ਦਿੱਤੀ ਸੀਗੀ, ਫਿਰ ਉਸ ਤੋਂ ਬਾਅਦ ਦੇ ਵਿੱਚ ਆ ਕੇ ਅਗਲੇ ਪ੍ਰਸ਼ਾਸਨ ਨੇ ਉਸ ਦੇ ਵਿੱਚ ਉਲਟ ਕਰਤਾ, ਇਹਨਾਂ ਨੇ ਆ ਕੇ ਫਿਰ ਉਸ ਦੇ ਵਿੱਚ ਤਬਦੀਲੀਆਂ ਕਰ ਦਿੱਤੀਆਂ। ਸੋ ਇਹ ਵਿਚਾਰੇ ਕਹਿ ਸਕਦੇ ਆ ਵੀ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਇੱਥੇ ਹੈਗੇ ਨੇ, ਨੋ ਡਾਊਟ ਅਮਰੀਕਾ 'ਚ ਹਰ ਇੱਕ ਜਾਣਾ ਆਉਣਾ ਚਾਹੁੰਦਾ ਆ, ਪਰ ਇਹ ਪ੍ਰਸ਼ਾਸਨਾਂ ਦੇ ਵਿਚਾਲੇ ਇਹ ਸਾਰੇ ਜਾਣੇ ਪਿਸ ਜ਼ਰੂਰ ਰਹੇ ਨੇ। ਜੀ, ਪਰ ਇਸ ਵਾਰੀ ਪ੍ਰੈਸ਼ਰ ਬਹੁਤ ਆ, ਕਿਉਂਕਿ ਜੋ ਲੀਗਲ ਇਮੀਗ੍ਰੇਸ਼ਨ ਵੀ ਆ ਉਹਨਾਂ ਲੋਕਾਂ ਵੱਲੋਂ ਵੀ ਆਪਣੇ ਆਪਣੇ ਕਾਂਗਰਸਮੈਨ ਸੈਨੇਟਰਸ ਨੂੰ ਬਹੁਤ ਚਿੱਠੀਆਂ ਲੈਟਰ ਲਿਖੇ ਜਾ ਰਹੇ ਆ, ਕਿਉਂਕਿ ਜੋ ਕਹਿੰਦੇ ਵੀ 1 ਸਾਲ ਦੇ ਵਿੱਚ ਬੰਦਾ ਆਉਂਦਾ ਸੀ ਲੀਗਲੀ, ਕੋਈ ਚਾਹੇ ਵਿਆਹ ਕਰਕੇ ਜਾਂ ਹੋਰ, ਉਹ 3-3 ਸਾਲ ਤੱਕ ਲੱਗ ਰਹੇ ਆ। ਉਹ ਸਾਰਾ ਕੁਝ ਡਿਲੇ ਹੋ ਰਿਹਾ ਕਿਉਂਕਿ ਬਹੁਤ ਸਾਰੇ ਰਿਸੋਰਸਸ ਪੋਲੀਟੀਕਲ ਅਸਾਈਲਮ ਵਾਲੇ ਇਸ਼ੂ ਦੇ ਉੱਤੇ ਲੱਗ ਰਹੇ ਹੈਗੇ ਆ। ਸੋ ਹੋਪਫੁਲੀ ਕੁਛ ਨਾ ਕੁਛ ਵਰਕਆਊਟ ਹੋਊਗਾ, ਕਿਉਂਕਿ H1 ਨੂੰ ਲੈ ਕੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਆ ਵੱਡੀਆਂ ਕੰਪਨੀਆਂ ਵੱਲੋਂ, ਕਿਉਂਕਿ ਲੋਕ ਕਈ ਛੱਡ ਕੇ ਹੋਰ ਮੁਲਕਾਂ ਵੱਲ, ਖਾਸ ਕਰਕੇ ਆਪਣੇ ਗੁਆਂਢੀ ਮੁਲਕ ਕੈਨੇਡਾ, ਜਰਮਨ, ਉੱਧਰ ਵੀ ਜਾ ਰਹੇ ਆ। ਸੋ ਬ੍ਰੇਨ ਡਰੇਨ ਵੀ ਜੋ ਮੁਲਕ ਆ ਉਹ ਨਹੀਂ ਚਾਹੁੰਦਾ ਹੈਗਾ।
ਜੋ ਪਿਛਲੇ ਮਹੀਨਿਆਂ 'ਚ ਵੱਡੀ ਲੇ-ਆਫ ਹੋਈ ਆ, ਉਹਨਾਂ ਦੇ ਵਿੱਚ ਪ੍ਰੈਸ਼ਰ ਬਹੁਤ ਆ। 60 ਦਿਨ ਦੇ ਵਿੱਚ ਜੋਬ ਲੱਭਣ ਦਾ, ਉਹਦੇ ਉੱਤੇ ਵੀ ਸੀ ਵੀ ਉਹ ਦਿਨ ਵਧਾਏ ਜਾਣ। ਸੋ ਇਮੀਗ੍ਰੇਸ਼ਨ ਦਾ ਮੁੱਦਾ ਇਸ ਟਾਈਮ ਬੜਾ ਹੌਟ USA 'ਚ ਬਣਿਆ ਹੋਇਆ।